घर गई कोई नहीं ਸੀ ਤੇ ਮਦਦ ਵੀ ਕੋਈ ਨਾ ਦੇਣੀ ਨਾ ਲੈਣਾ। ਫਿਰ ਧੀ ਨੇ ਜਾਣਾ ਸੀ ਤੇ ਰੋਟੀ ਲਿਆਉਣੀ ਸੀ ਤੇ ਉਹਦੇ ਵੀ ਇਹੋ ਲਾਉਂਦੀ ਜੀ ਖਰਚਾ ਤੇ ਮੇਰੇ ਲਈ ਵੀ ਹੁਣ ਇਹੋ ਹੀ ਡਈ ਆ। ਕਹਿੰਦੇ ਨੇ ਕਿ ਗਰੀਬੀ ਤੇ ਮਜਬੂਰੀ ਇਨਸਾਨ ਤੋਂ ਕੀ ਕੁਝ ਨਹੀਂ ਕਰਵਾ ਦਿੰਦੀ। ਗਰੀਬ ਦੀ ਜ਼ਿੰਦਗੀ ਬਹੁਤ ਹੀ ਦਰਦਨਾਕ ਹੁੰਦੀ ਹੈ ਤੇ ਜੇਕਰ ਗਰੀਬੀ ਦੇ ਨਾਲ ਬਿਮਾਰੀ ਇਨਸਾਨ ਨੂੰ ਘੇਰ ਲਵੇ ਤਾਂ ਇਹ ਹੋਰ ਵੀ ਮੁਸ਼ਕਿਲ ਹੋ ਜਾਂਦੀ ਹੈ। ਅਜਿਹੀ ਦਰਦਨਾਕ ਕਹਾਣੀ ਹੈ ਬਟਾਲਾ ਦੀ ਰਹਿਣ ਵਾਲੀ ਮਨਜੀਤ ਕੌਰ ਦੀ। ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਲੜਕੀ ਸਾਈਕਲ ਤੇ ਅਖਬਾਰ ਵੇਚਦੀ ਨਜ਼ਰ ਆ ਰਹੀ ਹੈ। ਇਹ ਉਹ ਧੀ ਹੈ ਜਿਸ ਦੀ ਮਾਂ ਮੰਜੇ ਤੇ ਬਿਮਾਰ ਪਈ ਹੈ ਤੇ ਪਿਓ ਦੀ ਮੌਤ ਹੋ ਚੁੱਕੀ ਹੈ। ਜੇਕਰ ਦੇਖਿਆ ਜਾਵੇ ਤਾਂ ਅੱਜਕੱਲ ਦੀ ਨੌਜਵਾਨ ਪੀੜ੍ਹੀ ਅਜਿਹੀ ਹੈ ਕਿ ਉਹ ਆਪਣੇ ਮਾਪਿਓ ਨਾਲ ਕੋਈ ਜ਼ਿਆਦਾ ਮੋਹ ਵਾਸਤਾ ਨਹੀਂ ਰੱਖਦੇ ਤੇ ਐਸ਼ੋ ਆਰਾਮ ਦੀ ਜ਼ਿੰਦਗੀ ਜਿਉਣ ਲਈ ਮੰਜੇ ਤੇ ਪਏ ਮਾਪਿਓ ਨੂੰ ਛੱਡ ਜਾਂਦੇ ਨੇ। ਪਰ ਮਨਜੀਤ ਕੌਰ ਨੇ ਅਜਿਹਾ ਕੁਝ ਨਹੀਂ ਕੀਤਾ। ਉਸਨੇ ਤਾਂ ਅਜੇ ਤੱਕ ਵਿਆਹ ਵੀ ਨਹੀਂ ਕਰਵਾਇਆ। ਤੁਹਾਨੂੰ ਦੱਸ ਦਈਏ ਕਿ ਜਦੋਂ ਉਹ 13 ਸਾਲ ਦੀ ਸੀ ਤਾਂ ਉਸ ਦੇ ਬਜ਼ੁਰਗ ਪਿਤਾ ਦਾ ਅਖਬਾਰ ਵੰਡਦਿਆਂ ਐਕਸੀਡੈਂਟ ਹੋ ਗਿਆ ਸੀ, ਜਿਸ 'ਚ ਉਹਨਾਂ ਦੀ ਲੱਤ ਟੁੱਟ ਗਈ। ਇਸ ਦੁਰਘਟਨਾ ਕਾਰਨ ਘਰ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਬਚਿਆ। ਮਨਜੀਤ ਦੇ ਇੱਕ ਭਰਾ ਦੀ ਪਹਿਲਾਂ ਹੀ ਸੜਕ ਹਾਦਸੇ 'ਚ ਮੌਤ ਹੋ ਚੁੱਕੀ ਸੀ। ਘਰ 'ਚ ਮਜਬੂਰੀ ਦੇ ਆਲਮ ਨੂੰ ਦੇਖਦਿਆਂ ਮਨਜੀਤ ਨੇ 13 ਸਾਲ ਦੀ ਉਮਰ 'ਚ ਸਵੇਰੇ 4 ਵਜੇ ਉੱਠ ਲੋਕਾਂ ਦੇ ਘਰਾਂ ਤੇ ਦੁਕਾਨਾਂ ਤੇ ਅਖਬਾਰ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਮਨਜੀਤ ਨੇ 12ਵੀਂ ਜਮਾਤ ਤੱਕ ਪੜ੍ਹਾਈ ਵੀ ਕੀਤੀ। ਇਸ ਦੌਰਾਨ ਜਦੋਂ ਮਨਜੀਤ ਦੇ ਪਿਤਾ ਦੀ ਮੌਤ ਹੋ ਗਈ ਤਾਂ ਉਸ ਤੇ ਮੁਸ਼ਕਿਲਾਂ ਦਾ ਪਹਾੜ ਹੀ ਟੁੱਟ ਗਿਆ। ਬਜ਼ੁਰਗ ਬਿਮਾਰ ਮਾਂ ਦੀ ਮਜਬੂਰੀ ਦੇ ਚੱਲਦਿਆਂ ਅੱਜ ਵੀ ਮਨਜੀਤ ਕੌਰ ਅਖਬਾਰ ਵੰਡਣ ਦਾ ਕੰਮ ਕਰ ਰਹੀ ਹੈ। ਮਨਜੀਤ ਦੱਸਦੀ ਹੈ ਕਿ ਉਸ ਦੇ ਘਰ ਦੀ ਹਾਲਤ ਬਹੁਤ ਨਾਜ਼ੁਕ ਹੈ। ਮਾਂ ਬਿਮਾਰ ਹੈ, ਉਸ ਦੇ ਇਲਾਜ ਦਾ ਬੋਝ ਤੇ ਘਰ ਦੀ ਵੀ ਹਾਲਤ ਖਸਤਾ ਹੈ। ਮੈਂ ਮੇਰੇ ਫਾਦਰ ਸਾਹਿਬ ਇਸ ਕਿੱਤੇ ਵਿੱਚ ਸੀ, ਅਖਬਾਰਾਂ ਵੰਡਣ ਦੇ ਕਿੱਤੇ ਵਿੱਚ ਸੀ। ਇੱਕ ਹਾਕਰ ਦਾ ਕੰਮ ਕਰਦੇ ਸੀ। ਕਾਫੀ ਉਹਨਾਂ ਨੂੰ ਮਤਲਬ 20-25 ਸਾਲ ਹੋ ਗਏ ਇਸ ਕੰਮ ਨੂੰ ਕਰਦਿਆਂ। ਉਹਨਾਂ ਦੀ ਇੱਕ ਦਿਨ ਅਚਾਨਕ ਉਹਨਾਂ ਦੀ ਕਿ ਸਵੇਰ ਦੇ ਟਾਈਮ ਕੋਈ 5 ਵਜੇ ਦੇ ਕਰੀਬ ਉਹਨਾਂ ਨੂੰ ਕੋਈ ਵੀ ਐਕਸੀਡੈਂਟ ਉਹਨਾਂ ਦਾ ਮੋਟਰਸਾਈਕਲ ਮਾਰ ਕੇ ਉਹਨਾਂ ਦੀ ਲੱਤ ਜਿਹੜੀ ਉਹ ਤੋੜ ਕੇ ਚਲਾ ਗਿਆ। ਤੇ ਉਹ ਉਹਨਾਂ ਨੇ ਮਤਲਬ ਉਸ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਖੜਿਆ। ਹੋਰ ਕਾਫੀ ਮਤਲਬ 10-15 ਦਿਨ ਲਈ ਇੱਦਾਂ ਹੀ ਕੰਮ ਜਿਹੜਾ ਉਹ ਰੁਕਿਆ ਰਿਹਾ। ਤੇ ਉਸ ਤੋਂ ਇਲਾਵਾ ਉਹਨਾਂ ਦਾ ਇਲਾਜ ਵੀ ਕਰਾਉਣਾ ਸੀ। ਉਦੋਂ ਸਾਡੀ ਕਮਾਈ ਦਾ ਵੀ ਸਾਧਨ ਰੁਕਿਆ ਹੋਇਆ ਸੀ। ਇਵਨ ਇੱਥੋਂ ਤੱਕ ਕਿ ਅਖਬਾਰ ਵਾਲਿਆਂ ਦੇ ਪੈਸੇ ਵੀ ਜਿਹੜੇ ਸੀ ਉਹ ਦੇਣ ਵਾਲੇ ਸੀ। ਤੇ ਉਹ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਵੇਖਦੇ ਹੋਏ ਤੇ ਖੁਦ ਹੀ ਚਲੋ ਪਰਮਾਤਮਾ ਨੇ ਕਹਿ ਲਓ ਕਿੱਦਾਂ ਵੀ ਕਹਿ ਲਓ ਅੰਦਰੋਂ ਇਹੋ ਜਿਹਾ ਵੀ ਇੱਕ ਹੌਸਲਾ ਉੱਠਿਆ, ਜਿਹਨੇ ਵੀ ਮਤਲਬ ਅੰਦਰੋਂ ਹੀ ਪ੍ਰੇਰਨਾ ਦਿੱਤੀ ਵੀ ਮੈਂ ਇਸ ਕੰਮ ਨੂੰ ਕਰਾਂ। ਆਪਣੇ ਫਾਦਰ ਸਾਹਿਬ ਨਾਲ ਮੈਂ ਗੱਲ ਕੀਤੀ ਵੀ ਡੈਡੀ ਹੁਣ ਹੋਰ ਤਾਂ ਕੁਛ ਹੋ ਨਹੀਂ ਸਕਦਾ ਤੇ ਮੈਂ ਕਰ ਲੈਂਦੀ ਹਾਂ ਕੰਮ। ਉਹ ਆਂਦੇ ਵੀ ਨਹੀਂ ਬੇਟੀਆਂ ਇਹ ਕੰਮ ਨਹੀਂ ਕਰਦੀਆਂ ਅਖਬਾਰ ਦਾ, ਤੂੰ ਰਹਿਣ ਦੇ। ਫਿਰ ਵੀ ਉਹਨਾਂ ਨੂੰ ਮੈਂ 1-2 ਵਾਰੀ ਚਲੋ ਕਿਹਾ। 1-2 ਵਾਰੀ ਮੇਰੇ ਗਾਹਕ ਵੀ ਚਲੋ ਉਹਨਾਂ ਦਾ ਪਤਾ ਲੈਣ ਆਏ ਘਰ ਵਿੱਚ। ਉਹਨਾਂ ਨੇ ਵੀ ਕਿਹਾ ਵੀ ਚਲੋ ਬਾਹਰ ਜਾਂਦੀਆਂ ਨੇ ਬੇਟੀਆਂ ਤੇ ਉਹ ਵੀ ਤੇ ਇਹੀ ਕੰਮ ਕਰਦੀਆਂ ਨੇ, ਉੱਥੇ ਜਾ ਕੇ ਵੀ ਇੱਦਾਂ ਦੇ ਕੰਮ ਕਰਦੀਆਂ ਨੇ ਤੇ ਚਲੋ ਕੋਈ ਨਹੀਂ, ਇਹ ਤੇ ਫਿਰ ਆਪਣੇ ਘਰ ਆ, ਆਪਣੇ ਧੀ ਆ ਸਾਡੀ, ਤੇ ਤੁਸੀਂ ਇਹਨਾਂ ਨੂੰ ਕਰਨ ਦਿਓ ਕੰਮ। ਇਸ ਲਈ ਮੈਂ ਇਹ ਕੰਮ ਜਿਹੜਾ ਵਾ ਇਹ ਕੰਮ ਉਹਨਾਂ ਦੇ ਫਾਦਰ ਸਾਹਿਬ ਦੇ ਹੁੰਦਿਆਂ ਹੀ ਮੈਂ ਇਹ ਕੰਮ ਸਟਾਰਟ ਕੀਤਾ। ਤੇ ਉਹਨਾਂ ਦਾ ਇਲਾਜ ਵੀ ਆਪਣਾ 7 ਸਾਲ 8 ਸਾਲ ਕਰਵਾਇਆ। ਪਰ ਉਹਨਾਂ ਦੇ ਕੋਈ ਪਰਮਾਤਮਾ ਨੂੰ ਮਨਜ਼ੂਰ ਨਹੀਂ ਸੀ ਸਾਡੇ ਨਾਲ ਰਹਿਣਾ, ਇਸ ਲਈ ਉਹ ਐਕਸਪਾਇਰ ਹੋ ਗਏ। ਇਸ ਮੌਕੇ ਮਨਜੀਤ ਕੌਰ ਦੀ ਮਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਖਰਾਬ ਨੇ ਕਿ ਘਰ ਦਾ ਗੁਜ਼ਾਰਾ ਕਰਨਾ ਵੀ ਬੇहद ਮੁਸ਼ਕਿਲ ਹੋਇਆ ਪਿਆ। ਕੋਈ ਮਦਦ ਨਹੀਂ ਜੀ, ਘਰ ਗਈ ਕੋਈ ਨਹੀਂ ਸੀ ਤੇ ਮਦਦ ਵੀ ਕੋਈ ਨਾ ਦੇਣੀ ਨਾ ਲੈਣਾ। ਫਿਰ ਧੀ ਨੇ ਜਾਣਾ ਸੀ ਤੇ ਰੋਟੀ ਲਿਆਉਣੀ ਸੀ ਤੇ ਉਹਦੇ ਵੀ ਇਹੋ ਲਾਉਂਦੀ ਜੀ ਖਰਚਾ ਤੇ ਮੇਰੇ ਲਈ ਵੀ ਹੁਣ ਇਹੋ ਹੀ ਡਈ ਆ। ਅੰਦਰ ਨਹੀਂ ਕੋਈ ਬਾਹਰ ਨਹੀਂ, ਕੋਠੇ ਸਾਡੇ ਢਹਿ ਕੇ ਵਿੱਚ ਪੈਣ ਡੇ। ਅਸੀਂ ਇੱਦਾਂ ਕਦੀ ਬਾਹਰ ਤੇ ਕਦੀ ਕੁਛ ਤੇ ਕਦੀ ਕੁਛ। ਸਾਨੂੰ ਕੋਈ ਮਦਦ ਨਹੀਂ। ਪੈਨਸ਼ਨ ਕੱਟੀ ਗਈ ਉਹ ਵੀ ਹੁਣ ਲੱਗੀ ਆ ਤੇ ਬੇਟੀ ਵੀ ਲਿਆਉਂਦੀ ਆ ਪੈਸੇ ਤੇ ਪਹਿਲੋਂ ਅਖਬਾਰਾਂ ਸੁੱਟਣੀ ਆ, ਫਿਰ ਪੈਸੇ ਇਕੱਠੇ ਕਰਨ ਜਾਂਦੀ। ਸਾਰੀ ਦਿਹਾੜੀ ਬੇਟੀ ਕਰਦੀ ਹੈ। ਜੇ ਕੋਈ ਟਾਈਮ ਨਿਕਲਦਾ ਤੇ ਫਿਰ ਇੱਕ ਅੱਧਾ ਸੂਟ ਕੱਢ ਲੈਂਦੀ ਹੈ ਤੇ ਉਹ ਸੀ ਦਿੰਦੀ ਹੈ। ਸਾਨੂੰ ਮਜਬੂਰੀਆਂ ਹੋਏ ਵੀ ਸਾਡੇ ਘਰ ਖਰਚਾ ਨਹੀਂ, ਦਵਾਈ ਦਾ ਨਹੀਂ, ਕੋਈ ਨਹੀਂ ਮਜਬੂਰੀਆਂ ਸਾਨੂੰ ਕਾਹਦੀਆਂ ਜੇ ਉਹ ਮਾਲਕ ਦੇਈ ਜਾਂਦਾ ਤੇ ਖਾਈ ਜਾਂਦੇ ਆ। ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਕਿਸੇ ਵੱਲੋਂ ਨਹੀਂ ਜੀ, ਪੁੱਛਣੀ ਨਹੀਂ ਕੋਈ ਆਇਆ ਵੀ ਹੈਗੇ ਜੇ ਇੱਥੇ ਕਿ ਨਹੀਂ।
ਜੇਕਰ ਦੇਖਿਆ ਜਾਵੇ ਤਾਂ ਅੱਜ ਦੀ ਨੌਜਵਾਨ ਪੀੜ੍ਹੀ ਐਸ਼ੋ ਆਰਾਮ ਦੀ ਜ਼ਿੰਦਗੀ ਭਾਲਦੀ ਹੈ। ਜੋ ਕੰਮ ਮਨਜੀਤ ਕੌਰ ਕਰ ਰਹੀ ਹੈ ਉਹ ਸ਼ਾਇਦ ਕੋਈ ਨੌਜਵਾਨ ਵੀ ਕਰਦੇ ਸਮੇਂ ਝਿਜਕ ਕਰਦਾ ਹੈ, ਪਰ ਮਨਜੀਤ ਕੌਰ ਨੇ ਅਜਿਹਾ ਕਰ ਨਾ ਸਿਰਫ ਇੱਕ ਮਿਸਾਲ ਖੜੀ ਕੀਤੀ ਹੈ ਬਲਕਿ ਉਸਦੇ ਬੁਲੰਦ ਹੌਸਲਿਆਂ ਨੇ ਹੋਰਨਾਂ ਅਜਿਹੇ ਗਰੀਬ ਪਰਿਵਾਰਾਂ ਨੂੰ ਜਿਨ੍ਹਾਂ ਵਿੱਚੋਂ ਕਈ ਭੀਖ ਵੀ ਮੰਗਦੇ ਨੇ ਉਹਨਾਂ ਨੂੰ ਵੀ ਹੌਸਲਾ ਨਾ ਛੱਡਦੇ ਹੋਏ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਹੈ। ਇੰਡੋਸ ਟੀਵੀ ਪੰਜਾਬ ਦੀ ਇਸ ਧੀ ਦੇ ਬੁਲੰਦ ਹੌਸਲਿਆਂ ਨੂੰ ਸਲਾਮ ਕਰਦਾ ਹੈ ਤੇ ਸਮਾਜ ਸੇਵੀ ਸੰਸਥਾ ਨੂੰ ਅਪੀਲ ਹੈ ਕਿ ਅਜਿਹੀਆਂ ਦਲੇਰ ਧੀਆਂ ਦੇ ਹੌਸਲੇ ਹੋਰ ਬੁਲੰਦ ਕਰਨ ਲਈ ਤੇ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ ਟੀਵੀ, ਆਸਟ੍ਰੇਲੀਆ।